आओ जी आ गए यहाँ ते पूरा गा पा गए यहाँ। पंजाबी रेडियो यूएसए ते हासे चारे पासे। मैं क्या जी तुसी मिस तो बहुत कीता होना पर की करिए रजेवें ही ऐसे ने। मैं चला गया सी जरा किते दूर ते हुण वापस आ गया। हाँ जी पंजाबी रेडियो यूएसए तुसी कीता है ट्यून इन। मैं हाँ जी दीपा ते यार पूरे टाइम ते थोड़े कोल आ गया लैके हासे चारे पासे। ते ये आवाज मर्दाना क्यों है क्योंकि साडी जिहड़ी हरमन हैगी ना ओनू आ गया कोई विआह ते ओ मैं दा कॉन्सनट्रेशन हो गया जी पनीर दे पकौड़ियां वल नाल की कहंदे ओनू चिकन सूप वल पता नहीं की खा के उन्हें आना हैगा। कल उहदे डकारा तो लगूगा पता की खा के आई है। फिलहाल ताया भी ना थोड़ा जिहा मन च लैके बैठा होया कि हरमन नहीं हैगी पर ताए नूं असीं मना लिया। ताया हुणे आउंदा ही होऊगा बहुत सारियां गल्लां करूगा लेकिन ना मैं ना एक चीज़ नोटिस कीती आउंदे ना मैं दिल दी गल जरूर सांझी करनी हुंदी है ते ओह हैगी है कि एक चीज़ नोटिस कीती है कहंदे ने कि जे तुसीं किसी काम च कुछ मेहनत कर रहे हो हार्ड वर्क कर रहे हो तुसी नहीं सक्सेस हासिल कर पा रहे ਇਹਦਾ मतलब ਇਹ ਨਹੀਂ ਹੈ ਕਿ ਤੁਸੀਂ ਹਾਰ ਮੰਨ ਕੇ ਪਿੱਛੇ ਪੈ ਜਾਓ। ਇਹਦਾ मतलब ਇਹ ਹੁੰਦਾ ਹੈ ਕਿ ਤੁਸੀਂ ਦੋਗੁਣੀ ਮਿਹਨਤ ਦੇ ਨਾਲ ਅੱਗੇ ਆਓ ਤਾਂ ਕਿ ਜੋ ਤੁਹਾਡਾ ਰਹਿ ਗਿਆ ਉਹ ਤੁਹਾਡਾ ਮੁਕੰਮਲ ਹੋ ਜਾਏ। ਉਹ ਵੇਖ ਲਵਾਉਂਦੇ ਸਿਆਣੀਆਂ ਗੱਲਾਂ। ਦੀਪਿਆ ਤੂੰ ਭਾਵੇਂ ਦੇਰ ਬਾਅਦ ਆਇਆ ਹੈ ਛਾ ਜਾਣਾ ਤੂੰ ਵੈਸੇ। ਹੁਣ ਵੇਖੋ ਜੀ ਕੋਈ ਹੋਰ ਤਾਰੀਫ ਕਰਦਾ ਨਹੀਂ ਆਪਣੀ ਤਾਰੀਫ ਆਪ ਹੀ ਕਰਨੀ ਪੈਂਦੀ ਹੈ ਦੁਨੀਆ ਤੇ ਦੁਖੀ ਬਹੁਤ ਹੈ। ਫਿਲਹਾਲ ਮੈਂ ਤਾਇਆ ਲੈ ਕੇ ਆਉਣਾ ਤਦ ਤੱਕ ਤੁਸੀਂ ਗਾਣੇ ਕਰੋ ਇੰਜੋਏ। ਸ਼ੋ ਸੁਣ ਰਹੇ ਹੋ ਜੀ ਹਾਸੇ ਚਾਰੇ ਪਾਸੇ। ਮੈਂ ਦੀਪਾ ਤੁਹਾਡੇ ਨਾਲ ਸਟੇਡੀਅਮ। क्या ही बात ने वेलकम बैक हासे चारे पासे सुन रहे हो पंजाबी रेडियो यूएसए दे। दीपा मेरा नाम है। हाँ जी किवें आजो ताया जी आजो। भाई मैनू ना एक गल समझ नहीं आई तू मुंह चुक के आगे बह गया है ना कोई हाय नमस्ते ना राम साथ कुड्डा सीधा मैं बह गया आ गया मैनू बुला तो सही इंट्रोड्यूस कर। हरमन की यह खासियत हैगी है जिन्नी हो मैं क्या मेरी तारीफ कर दी है ना मैं किस लिए आप 6:05 बजे पै जाना कि डू आई डिजर्व इन्नी तारीफ मतलब कि लोकी ते मेरी कुट्टे खानी बड़ी काटे। ताए तू कमाई है ਕਰਦੇ ਨਹੀਂ ਤੂੰ ਕਮਾਈ ਹੈ। ਮੈਂ ਕਹਿੰਦਾ ਪਿਆ ਮੇਰੀ ਚੱਲਦੀ ਬਹੁਤ ਹੀ। ਮੈਂ ਹੁਣੇ ਮੈਡਮ ਨੂੰ ਕਹਿ ਦੇਣਾ ਤੈਨੂੰ ਬਾਹਰ ਚਕਾ ਕੇ ਨਾ ਬਿਠਾ ਦੂੰਗਾ। ਮੈਨਾਂ ਬਹੁਤਾ ਬੈਠਣਾ ਨਹੀਂ ਹੈਗਾ ਮੈਂ ਹੈਗਾ ਤੇ ਆ ਸ਼ੋ ਹਿੱਟ ਹੈ ਤੈਨੂੰ ਪਤਾ ਵੀ ਹੈਗਾ ਮੇਰਾ। ਆਹੋ ਤਾਇਆ ਜੀ ਅੱਜ ਆਇਆ ਪਰੌਣਚਾਰੀ ਮਾਰੀ ਕੇ ਨਿਭਾ ਲਿਆ ਕਰੋ। ਅੱਜ ਹੀ ਆਇਆ ਮੈਂ ਇੱਕ ਦਿਨ ਨਹੀਂ ਹੋਇਆ ਮੈਂ ਕੱਲ ਨਹੀਂ ਆਉਂਦਾ। ਗੱਲਾਂ ਬਾਤਾਂ ਕਰਦੇ ਹੋਰ ਕੀ ਹਾਲ ਚਾਲ ਹੈ। ਹਾਲ ਚਾਲ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਮੈਂ ਕਹਿੰਦਾ ਬੱਲੇ ਬੱਲੇ ਹੈਗੀ ਆ ਵਧੀਆ ਦਿਨ ਨਿਕਲੇ। ਤੈਨੂੰ ਪਤਾ ਮੇਰਾ ਬ੍ਰੇਕਅਪ ਹੋ ਗਿਆ ਸੀ ਜੈਕਲੀਨ ਨਾਲ। ਹਾਂ ਤਾਇਆ ਤੇਰੀਆਂ ਸਟੋਰੀਆਂ ਦੇਖ ਕੇ ਲੱਗਾ ਸੀ ਮੈਨੂੰ ਪਤਾ ਕਿ ਕੋਈ ਚੰਨ ਚੜਿਆ। ਅੱਛਾ ਬ੍ਰੇਕਅਪ ਕਿਉਂ ਹੋ ਗਿਆ ਸੀ? कुछ नहीं बस रेस 3 के पता नहीं 4 की शूटिंग के चक्कर च सलमान को चली गई है। सलमान ने पहला काला हिरन मारिया बाद च मेरा प्यार मार लिया है। रब करे ओदी कमेटी मरे। ताए इदां नहीं कहीदा हुंदा ਉਹ ਉਹਨਾਂ ਦੀ ਕਮੇਟੀਆਂ ਵੱਡੀਆਂ ਵੱਡੇ ਲੋਕ ਨੇ ਹੈ ਨਾ। ਫਿਲਹਾਲ ਚੱਲ ਤੂੰ ਐਂ ਕਰ ਤੇਰੇ ਲਈ ਮੈਂ ਗਾਣਾ ਲਾ ਰਿਹਾ ਤੇ ਉਸ ਤੋਂ ਬਾਅਦ ਵਾਪਸ ਆ ਰਿਹਾ ਤਦ ਤੱਕ ਤੂੰ ਨਾ ਆਰਾਮ ਨਾਲ ਬਹਿ। ਮੈਂ ਚਾਹ ਹੀ ਮੰਗਾ ਲਿਓ ਫਿਰ। ਹੱਦ ਹੋ ਗਈ ਹੈ ਆਇਆ ਮੈਂ ਆਵਾਂ ਚਾਹ ਤੂੰ ਮੰਗਾ ਹੱਦ ਹੋ ਗਈ ਹੈ। ਚੱਲ ਗਾਣਾ ਸੁਣ। ਹਾਂ ਵੀ ਤਾਇਆ ਤੂੰ ਤੇ ਚਾਹ ਦੀਆਂ ਚੁਸਕੀਆਂ ਲੈ ਰਿਹਾ ਉੱਥੇ ਇੰਡੀਆ 'ਚ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਤੈਨੂੰ ਪਤਾ ਗੱਲ ਦਾ। ਬਈ ਮੈਂ ਤੈਨੂੰ ਕੀ ਦੱਸਾਂ ਤੂੰ ਮੈਨੂੰ ਦੱਸੂਗਾ ਆ ਕੇ। ਮੈਂ ਤੇ ਪੂਰੀ ਅਪਡੇਟ ਰੱਖਦਾ ਹੁੰਦਾ ਮੈਨੂੰ ਪਤਾ ਕੀ ਚੱਲਦਾ ਪਿਆ। ਅੱਛਾ ਦੱਸ ਕੀ ਚੱਲਦਾ ਪਿਆ? ਉੱਥੇ ਕਿਸਾਨ ਅੰਦੋਲਨ ਚੱਲਦਾ ਪਿਆ। ਮੈਂ ਕਿੰਨੀ ਗੱਲਾਂ ਕੀਤੀਆਂ ਉਹਦੇ ਉੱਤੇ। ਤਾਇਆ ਜੀ ਉਹ ਤਾਂ ਚੱਲਦਾ ਹੀ ਪਿਆ ਪਰ ਦੂਜੇ ਬੰਨੇ ਸਰਕਾਰ ਦੀ ਸਿਆਸਤ ਚੈੱਕ ਕਰੋ। ਪੈਟਰੋਲ ਦਾ ਭਾਅ 100 ਰੁਪਏ ਲੀਟਰ ਦੇ ਕੋਲ ਪਹੁੰਚ ਗਿਆ ਕਈ ਸਟੇਟਾਂ ਦੇ ਵਿੱਚ ਤੇ ਮੈਂ ਕਿਹਾ ਪੰਜਾਬ 'ਚ 91 ਰੁਪਏ ਚੱਲਦਾ ਪਿਆ ਤੇ ਡੀਜ਼ਲ 82 ਰੁਪਏ। ਮਤਲਬ ਕਿ ਸਰਕਾਰ ਇਹਦੇ ਵਿੱਚ ਨਾ ਗਾਂਵ ਦੀ ਸੋਚਣਾ ਵੱਜਦੀ ਪਈ ਆ। ਤਾਏ ਉਹ ਕਿੱਦਾਂ? ਸਰਕਾਰ ਇਹ ਦੱਸਣਾ ਚਾਹ ਰਹੀ ਹੈਗੀ ਹੈ ਕਿ ਤੁਹਾਨੂੰ ਗੱਡੀਆਂ ਦੀ ਲੋੜ ਹੀ ਨਹੀਂ ਹੈਗੀ ਸਾਈਕਲ ਚਲਾਓ। ਆ ਜਿਹੜੀ ਗੋਗੜਾ ਬਾਹਰ ਹੋਈਆਂ ਗੋਗੜਾ ਅੰਦਰ ਹੋਣਗੀਆਂ ਦੇਖੋ ਨਾ ਮਤਲਬ ਤੁਸੀਂ ਤੁਰੇ ਜਾਂਦੇ ਹੈਗੇ ਹੋ ਦੇਖ ਕੇ ਬੰਦੇ ਨੂੰ ਲੱਗਦਾ ਹੈਗਾ ਕਿ ਤੁਸੀਂ ਕਨਸੀਵ ਕਰਨ ਵਾਲੇ ਹੋ। ਚੰਗਾ ਲੱਗਦਾ ਹੁਣ ਤੁਸੀਂ ਬਿਲਕੁਲ ਫਿੱਟ ਹੋ ਜਾਓਗੇ ਤੁਹਾਡੇ 6 ਪੈਕ ਐਪ ਬਣਨਗੇ ਤੇ ਤੁਹਾਡੇ ਬਾਕੀ ਐਪ ਛੁੱਟਣਗੇ। ਤੇ ਜਿਹੜਾ ਗੱਡੀ 'ਚ ਗੇੜੀ ਮਾਰਨ ਦਾ ਚਸਕਾ ਸੀਗਾ ਉਹ ਤੇ ਮਾਰਤਾ ਨਾ ਤੇ ਕੋਈ ਗੱਲ ਨਹੀਂ ਤੁਸੀਂ ਇਹ ਕੰਮ ਕਰੋ ਸਾਈਕਲ ਦੇ ਉੱਤੇ ਸ਼ੈੱਡ ਪਵਾਓ ਆਸੇ ਪਾਸੇ ਬਾਰੀਆਂ ਲਾਓ ਅੱਗੇ ਤੁਸੀਂ ਇੱਕ ਸ਼ੀਸ਼ਾ ਲਵਾਓ ਨਹੀਂ ਹੈਗਾ ਤਾਂ ਫਿਰ ਮੋਮਜਮ ਵਿੱਚ ਤਰਪਾਲ ਲਾ ਲਓ ਤੇ ਫੀਲਿੰਗ ਲੈ ਲਓ ਪੈਂਡਲ ਦਾ ਪੈਂਡਲ ਹੈਂਗ ਲੱਗੇ ਨਾ ਫਿਟਕਰੀ ਰੰਗ ਚੌਖਾ। ਆਹੋ ਤਾਏ ਤੈਨੂੰ ਅੱਜ ਗੱਲਾਂ ਬਹੁਤ ਆ ਰਹੀਆਂ ਹਰਮਨ ਦੇ ਸਾਹਮਣੇ ਤੂੰ ਬੋਲਦਾ ਨਹੀਂ ਹੈਗਾ। ਉਦੋਂ ਤੂੰ ਬੜਾ ਮੈਂ ਕਹਿੰਦਾ ਉਹ ਬਣ ਜਾਂਦਾ ਹੁੰਦਾ ਵਾ ਐਕਸਪਰਟ ਜਿਹੜੇ ਮੀਡੀਆ 'ਚ ਪਤਾ ਨਹੀਂ ਕੀ ਸਲਾਹਾਂ ਦਿੰਦੇ ਆ। ਏਦਾਂ ਹੀ ਹੈ ਮੈਂ ਬੰਦਾ ਵੇਖ ਕੇ ਗੱਲ ਕਰਦਾ ਹੁੰਦਾ ਪਰ ਤੈਨੂੰ ਮੈਂ ਵਧੀਆ ਗੱਲਾਂ ਕਰੂੰਗਾ ਤੂੰ ਮੇਰਾ ਭਤੀਜ ਹੈਗਾ। ਚੱਲ ਕੰਮ ਕਰ ਗਾਣਾ ਲੈ ਵਧੀਆ ਜਿਹਾ। ਪੰਜਾਬੀ ਰੇਡੀਓ ਯੂਐਸਏ ਪੰਜਾਬੀ ਰੇਡੀਓ ਯੂਐਸਏ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੁਹਾਡਾ ਆਪਣਾ ਪੰਜਾਬੀ ਰੇਡੀਓ ਯੂਐਸਏ ਧੜਕਦੇ ਦਿਲਾਂ ਦੇ ਨਾਲ ਨਾਲ।
ਹਾਸੇ ਚਾਰੇ ਪਾਸੇ ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA ਤੇ ਤਾਇਆ ਸ਼ੌਂਕੀ ਤੇ ਮੈਂ ਤੁਹਾਡਾ ਆਪਣਾ ਦੀਪਾ, ਦੋਨੋਂ ਤੁਹਾਡੇ ਨਾਲ ਬਣੇ ਹੋਏ ਆ। ਮੈਨੂੰ ਗੱਲ ਦਾ ਜਵਾਬ ਦੇ। ਮੈਂ ਤੈਨੂੰ ਕਿਹਾ ਸੀ ਮੈਨੂੰ ਬੋਲਣ ਦੀ ਪਹਿਲਾਂ, ਤੂੰ ਐਵੇਂ ਹੀ ਬੋਲਦਾ ਆਪਣਾ। ਤਾਏ ਮੈਂ ਅੱਜ ਆਇਆ, ਮੈਨੂੰ ਚਾਹ ਪੂਰਾ ਕਰ ਲੈਂਦੇ ਯਾਰ। ਕਮਾਲ ਆ, ਮੈਂ ਕਹਿੰਦਾ ਅਮਰੀਕਾ 'ਚ ਬਹਿ ਕੇ ਇਦਾਂ ਗੱਲਾਂ ਕਰਨੀਆਂ ਤੇ ਉਹ ਵੀ ਦ ਗ੍ਰੇਟ ਤਾਇਆ ਨਾਲ ਬਹਿ ਕੇ। ਮੈਂ ਕਿਹਾ ਸਵਾਦ ਹੀ ਵੱਖਰਾ ਹੁੰਦਾ। ਤੇਰੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਆ। ਜਿਉਂਦਾ ਵਾਜਦਾ ਰਹਿ, ਰੱਬ ਤੇਰਾ ਵਿਆਹ ਕਰਾਵੇ। ਤਾਏ ਚੱਜ ਦੀ ਦੁਆ ਦੇ, ਤੂੰ ਵਿਆਹ ਕਰਾਇਆ, ਮੈਂ ਤੇਰਾ ਹਾਲ ਵੇਖ ਰਿਹਾ। ਮੈਂ ਮੇਰੀ ਸੁਣ ਗੱਲ ਵੇਖ, ਸ਼ਾਨੀਆ ਨੇ ਕਿਹਾ ਹੈ, ਮਤਲਬ ਕਿ ਮੇਰੇ ਤੋਂ ਵੀ ਸਿਆਣੇ ਸੀਗੇ। ਮੈਂ ਤਾਂ ਵੈਸੇ ਚਲੋ ਐਂਡ ਹੈਗਾ, ਮੇਰੇ ਤੋਂ ਵੀ ਤਾਂ ਦੇ ਐਂਡ ਦੇ ਲੋਕ ਨੇ ਕਿਹਾ ਸੀਗਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਮੈਂ ਇੱਕ ਗਲਤੀ ਕੀਤੀ, ਮੈਂ ਭੁਗਤ ਰਿਹਾ। ਹੁਣ ਮੈਂ ਦੂਜੀ ਗਲਤੀ ਨਹੀਂ ਕਰ ਰਿਹਾ ਹੈਗਾ, ਉਹਨੂੰ ਮੈਂ ਸੁਧਾਰ ਰਿਹਾ ਹੈਗਾ। ਤੈਨੂੰ ਪਤਾ ਜੈਕਲਿਨ ਨਾਲ ਮੇਰਾ ਪੈਚਅਪ ਹੋ ਚੁੱਕਾ ਹੋਇਆ। ਸੂਨ ਵੀ ਵਿਲ ਗੈਟ ਮੈਰਿਡ। ਯਾ ਕਿਆ ਬਾਤ ਹੈ ਤਾਏ, ਮੈਨੂੰ ਸੱਦੇਗਾ ਵਿਆਹ ਤੇ ਕਿ ਨਹੀਂ? ਤੈਨੂੰ ਛੱਡ ਮੈਂ ਲਵਾਂ, ਪਰ ਤੇਰੀ ਕਟੂਟਾਂ ਮਾਰੀਆਂ ਨੇ ਨਾ। ਕਿਉਂ? ਮੈਂ ਬੰਦਾ ਪੁੱਛਿਆ ਵਿਆਹਾਂ 'ਚ ਪਨੀਰ ਚੱਕਦਾ ਫੜਿਆ ਗਿਆ? ਨਹੀਂ, ਤੂੰ ਨਾ ਮਤਲਬ ਸ਼ਗਨ ਪਾਣ ਤੇ ਆਣਾ, ਲਿਫਾਫਾ ਤੇਰਾ ਖਾਲੀ ਹੁੰਦਾ ਜਿਵੇਂ ਤੇਰਾ ਦਿਲ ਤੇ ਦਿਮਾਗ ਖਾਲੀ ਹੈ। ਤਾਏ ਦਿਮਾਗ ਮੇਰਾ ਬਹੁਤ ਤੇਜ਼ ਹੈ, ਤੈਨੂੰ ਪਤਾ ਨਹੀਂ ਹੈਗਾ। ਮੈਂ ਆਪਣੇ ਆਪ 'ਚ ਸਾਇੰਸਦਾਨ ਆ। ਮੈਂ ਨਾ ਬੜੀ ਬਕਵਾਸ ਨਹੀਂ ਕਰਨੀ, ਮੈਂ ਦੱਸ ਦੇਵਾਂ। ਸਾਇੰਸਦਾਨ ਮੈਂ ਵਾਂ, ਨਾਸ਼ਾ ਮੈਂ ਬਣਾਇਆ। ਉਹਦਾ ਨਾਮ ਨਾਸ਼ਾ ਕਿੱਦਾਂ ਪਿਆ ਤੈਨੂੰ ਪਤਾ? ਅੱਛਾ, ਕਿੱਦਾਂ ਪਿਆ? ਕੋਈ ਸਾਇੰਟੀਫਿਕ ਰੀਜ਼ਨ ਹੋਏਗਾ? ਨਾ 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 ਨਾ, ਇਹ ਜਦੋਂ ਬਣਨੀ ਸੀਗੀ ਨਾ ਆਰਗੇਨਾਈਜੇਸ਼ਨ ਤੇ, ਮੈਂ ਉੱਥੇ ਖੜਾ ਸੀਗਾ। ਮੈਨੂੰ ਅੰਗਰੇਜ਼ਾਂ ਨੇ ਪੁੱਛਿਆ, ਅਮਰੀਕਨਾਂ ਨੇ ਪੁੱਛਿਆ ਕਿ ਤਾਇਆ ਜੀ ਵਾਟ ਸ਼ੁਡ ਨੇਮ ਇਟ ਬੀ। ਵਾਹ ਤੇਰੀ ਅੰਗਰੇਜ਼ੀ ਤਾਏ, ਤੈਨੂੰ ਰੱਖਿਆ ਕਿਨੇ ਇੱਥੇ? ਅੰਗਰੇਜ਼ੀ ਚੈੱਕ ਕਰ। ਡੋਂਟ ਇੰਟਰਪ੍ਰੀਟ ਐਂਡ ਡੋਂਟ ਇੰਟਰਪਟ ਮੀ, ਓਕੇ? ਤੇ ਉਹਨਾਂ ਨੇ ਕਿਹਾ ਕੀ ਨਾਮ ਰੱਖੀਏ, ਤੇ ਮੈਂ ਨਾ ਉਦੋਂ ਨਾਸ਼ਾ ਚੁੰਗਲ ਮਾਰ ਰਿਹਾ ਸੀਗਾ ਤੇ ਮੇਰੇ ਦਿਮਾਗ 'ਚ ਆਇਆ ਕਿ ਕੋਈ ਹੋਰ ਸੋਝਿਆ ਨਹੀਂ ਹੈਗਾ। ਆ ਨਾਸ਼ਾ ਚੁੰਗਲ ਮਾਰ ਕੇ ਮੈਨੂੰ ਸਕੂਨ ਬੜਾ ਮਿਲਿਆ ਤੇ ਮੈਂ ਕਿਹਾ ਸਾਇੰਟੀਫਿਕ ਗੱਲਾਂ ਬਾਤਾਂ ਸਾਨੂੰ ਸਕੂਨ ਦੇਣਗੀਆਂ। ਫਿਰ ਮੈਂ ਨਾਮ ਨਾਸ਼ਾ ਰੱਖਤਾ। ਬੁਰਾ ਤਾਏ ਗੱਪ ਹੋਵੇ ਤੇ ਤੇਰੇ ਵਰਗੀ, ਨਹੀਂ ਤੇ ਮੈਂ ਕਿਹਾ ਬੰਦਾ ਆਕਾ ਕੀ ਮਰ ਜੇ। ਤੇ ਤੂੰ ਕਦੋਂ ਮਰ ਰਿਹਾ? ਹੈਲੋ, ਬਕਵਾਸ ਨਹੀਂ ਕਰਨੀ। ਨੋ ਅਦਰ ਬਕਵਾਸ। ਮੈਂ ਤੇ ਅਮਰ ਹੈਗਾ ਤੇ ਮੈਂ ਅਮਰ ਹੀ ਹੈਗਾ ਤੇ ਮੈਂ ਮਰ ਨਹੀਂ ਸਕਦਾ ਕਦੇ, ਠੀਕ ਹੈ? ਤੇ ਗਾਣੇ ਲਾ ਤੇ ਮੈਂ ਬੋਲਦਾ ਨਾ, ਉਹ ਫਾਲਤੂ ਨਾ ਬੋਲ। ਰਿਸਪੈਕਟ ਮੀ, ਆਈ ਐਮ ਐਲਡਰ ਟੂ ਯੂ। ਤਾਏ ਤੈਨੂੰ ਗੱਲ ਕੀ ਪਤਾ, ਉੱਥੇ ਦੇਸ਼ ਦੇ ਯੁਵਰਾਜ ਦਾ ਬਿਆਨ ਆਇਆ ਹੈਗਾ। ਹੈਲੋ ਹੈਲੋ ਹੈਲੋ, ਮਤਲਬ ਤੁਸੀਂ ਨਾ ਕਦੇ ਪ੍ਰੋਫੈਸ਼ਨਲ ਨਾ ਹੋਇਓ। ਪਹਿਲਾਂ ਤੁਸੀਂ ਇੰਟਰੋ ਤੇ ਦੇ ਲਓ। ਸ਼ੋਅ ਕਿਹੜਾ ਸੁਣ ਰਹੇ ਹੈਗੇ? ਚੱਲ ਰਹਿਣ ਦੇ, ਤੈਨੂੰ ਕੀ ਉਮੀਦ ਮੈਂ ਬੋਲਦਾ। ਸਤਿ ਸ਼੍ਰੀ ਅਕਾਲ ਜੀ, ਸੁਣ ਰਹੇ ਹੋ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਮੈਂ ਤਾਇਆ ਸ਼ੌਂਕੀ ਤੇ ਮੁਫਤ ਦਾ ਐਂਕਰ ਬਣਿਆ। ਦੀਪਾ ਮੇਰੇ ਨਾਲ ਹੈਗਾ। ਤਾਏ ਮੁਫਤ ਨਹੀਂ ਹੁੰਦਾ, ਪਿਆਰ ਹੁੰਦਾ। ਹਾਂ ਤੇਰੇ ਵਾਸਤੇ ਆਇਆ। ਹਰਮਨ ਨੂੰ ਕਿਤੇ ਕੰਮ ਪੈ ਗਿਆ, ਮੈਂ ਤਾਂ ਆਇਆ। ਆਹੋ ਅੱਛਾ, ਉਹ ਰਾਹੁਲ ਗਾਂਧੀ ਹੋਣਾ ਦਾ ਕਹਿਣਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਜੇ ਲੋਕਾਂ ਦੀਆਂ ਜੇਬਾਂ ਖਾਲੀ ਕਰਕੇ ਆਪਣੇ ਮਿੱਤਰਾਂ ਨੂੰ ਦਈ ਜਾ ਰਹੇ, ਮਤਲਬ ਉਹਨਾਂ ਦੀ ਜੇਬਾਂ ਭਰੀ ਜਾ ਰਹੇ। ਪਰ ਦੇਖੋ ਮੇਰੀ ਗੱਲ ਸੁਣੋ, ਦੋਸਤੀ ਨਿਭਾਣੀ ਹੈ ਤੇ ਮਿੱਤਰੋਂ ਇਹ ਅੰਕਲ ਤੋਂ ਸਿੱਖੋ। ਨਹੀਂ ਤੇ ਮੈਂ ਕਿਹਾ ਜੀ ਦਗਾਬਾਜ਼ ਯਾਰ ਤਾਂ ਸਾਰੇ ਪਾਸੇ ਹੈਗੇ। ਵੇਖੋ ਜੀ, यारी लाई है दो ਨਾਲ। हम दो हमारे दो, देश लूटते रहो जब तक देश का कुछ तीसरा ना हो। ਪਰ ਮੈਨੂੰ ਲੱਗ ਰਿਹਾ ਹੈਗਾ ਕਿ ਦੇਸ਼ ਦਾ ਤੀਜਾ ਛੱਡ, ਜਿੱਦਾਂ ਦੀ ਸਾਡੀ ਇਕਨੋਮਿਕ ਹਾਲਾਤ ਬਣਦੇ ਪਏ, ਦੇਸ਼ ਦਾ ਚੌਥਾ ਨਾ ਕਿਤੇ ਹੋ ਜੇ। ਭਾਈ ਵੈਸੇ ਜੋ ਹਾਲਾਤ ਹੈ ਨਾ, ਮੈਨੂੰ ਇੰਨਾ ਪਤਾ ਕਿ ਅੱਜ ਖੁਦਾ ਦਾ ਵੈਰ ਹੁੰਦਾ ਪੁੱਤਰ। ਜਿਹੜੇ ਬਹੁਤਾ ਤੰਗ ਕਰਦੇ ਪਏ ਨਾ, ਨਹੀਂ ਸੋਚਦੇ ਪਏ ਆਮ ਇਨਸਾਨ ਕੀ ਹੈ। ਹਾਂ ਕੀ ਹੈ? ਮੈਂ ਉਹੀ ਤੇ ਪੁੱਛ ਰਿਹਾ, ਆਮ ਇਨਸਾਨ ਕੀ ਹੈ? ਤੇ ਦੱਸ ਨਾ ਤਾਏ ਕੀ ਹੈ? ਓਏ ਮੈਂ ਬੇਵਕੂਫ ਹਾਂ, ਮੈਂ ਤੈਨੂੰ ਪੁੱਛਦਾ ਪਿਆ ਆਮ ਇਨਸਾਨ ਕੀ ਹੈ। ਤਾਏ ਆਮ ਇਨਸਾਨ ਹੈ ਜਿਵੇਂ ਤੂੰ ਆ, ਮੈਂ ਆ। ਨਹੀਂ, ਇੱਥੇ ਤੁਸੀਂ ਗਲਤ ਹੋ ਜਾਂਦੇ ਹੋ। ਆਮ ਇਨਸਾਨ ਹੈ ਮਡਾਣੀ। ਮਡਾਣੀ ਪਤਾ ਕੀ ਹੁੰਦੀ ਹੈ? ਹਾਂ ਤਾਏ ਪਤਾ ਰਿੜਕਦੀ ਹੈ। ਬਸ ਆਮ ਇਨਸਾਨ ਮਡਾਣੀ ਵਰਗਾ ਹੈ। ਉਹਨੂੰ ਕੋਈ ਨਾ ਕੋਈ ਸਰਕਾਰ ਜਿਹੜੀ ਮਰਜ਼ੀ ਆ ਜੇ, ਲੱਸੀ ਵਿੱਚ ਪਾ ਕੇ, ਯਾਨੀ ਕਿ ਇਹ ਮਹਿੰਗਾਈ ਵਾਲੀ ਲੱਸੀ ਚ ਪਾ ਕੇ ਰਿੜਕਦੀ ਰਹਿੰਦੀ ਹੈ ਤੇ ਆਪਾਂ ਰਿੜਕਦੇ ਰਹਿੰਦੇ ਆ। ਐਸੇ ਕਰਕੇ ਮੈਂ ਰਿੜਦਾ ਅਮਰੀਕਾ ਆ ਗਿਆ ਸੀਗਾ। ਇੱਥੇ ਮੈਨੂੰ ਬਹੁਤ ਸਕੂਨ ਹੈ। ਕਿਉਂ ਸਕੂਨ ਹੈ ਪੁੱਛ? ਦੱਸੋ ਤਾਇਆ ਜੀ ਕਿਉਂ ਸਕੂਨ ਹੈ? ਮੈਨੂੰ ਇਸ ਕਰਕੇ ਸਕੂਨ ਹੈ ਕਿਉਂਕਿ ਮੇਰੀ ਤੇ ਬਾਈਡਨ ਦੀ ਬੜੀ ਅੱਛੀ ਯਾਰੀ। ਤਾਏ ਇਹ ਮੈਂ ਤੇਰੀ ਨਾ ਸੁਣੀ ਹੈ ਜਬਲੀ ਜੀ, ਹੈ ਨਾ? ਮੇਰੇ ਸਾਹਮਣੇ ਨਾ ਇਹੋ ਜਿਹੀਆਂ ਗੱਲਾਂ ਕਰ, ਮੈਨੂੰ ਤੇਰੀ ਨਾ ਰਗ ਦਾ ਪਤਾ ਹੈ। ਵਾਈਟ ਹਾਊਸ ਦੇ ਤੂੰ ਲਾਗੇ ਜਾਏ, ਤੈਨੂੰ ਚੱਕ ਕੇ ਬਾਹਰ ਮਾਰਦੇ ਆ ਕਿ ਪਤਾ ਨਹੀਂ ਕਿਤੇ ਕਲੀਆਂ ਲਾ ਕੇ ਲੈ ਜੇ ਉਹਨਾਂ ਦੀ। ਕਲੀਆਂ ਲੈ ਕੇ ਲੈ ਜੇ, ਫਿਰ ਗਰੀਬਾਂ ਵਾਲੀ ਗੱਲ ਕਰਦੀ ਹੈ। ਉੱਥੇ ਕਲੀਆਂ ਹੁੰਦੀਆਂ ਹੋਣਗੀਆਂ, ਇਹ ਸਪੈਸ਼ਲ ਪੇਂਟ ਹੁੰਦੇ ਨੇ, ਮੈਨੂੰ ਪਤਾ। ਮਤਲਬ ਕਿ ਤੂੰ ਬਾਲਟੀ ਬੂਲਟੀ ਇੱਕ ਅੱਧੀ ਗੈਪ ਕੀਤੀ ਹੈ ਤਾਂ ਹੀ ਤੈਨੂੰ ਪਤਾ। ਨਹੀਂ ਬਾਲਟੀ ਭਰੀ ਨਹੀਂ, ਖਾਲੀ ਗੈਪ ਕੀਤੀ ਸੀ। ਉਹ ਨਾ ਮੇਰੇ ਟੋਇਲਟ ਦਾ ਜੱਟ ਖਰਾਬ ਸੀ ਤੇ ਮੈਨੂੰ ਬਾਲਟੀ ਚਾਹੀਦੀ ਸੀ ਕਿ ਟੋਇਲਟ ਜਾਣ ਵਾਸਤੇ। ਫਿਰ ਮੈਂ ਉੱਥੋਂ ਖਾਲੀ ਬਾਲਟੀ ਲੈ ਆਇਆ, ਮਾਂਜ ਮੂੰਜ ਕੇ ਸਾਫ਼ ਕੀਤੀ ਹੈ। ਸਵੇਰੇ ਜੰਗਲ ਪਾਣੀ ਜਾਣ ਵਾਸਤੇ ਬਾਲਟੀ ਮੈਂ ਲੈ ਜਾਂਦਾ ਹੁੰਦਾ। ਮੈਂ ਕੀ ਮਾੜਾ ਹੈਗਾ ਤੇਰੇ ਕੋਲ ਜੀ? ਉਹਨਾਂ ਨੇ ਵੇਸਟ ਹੀ ਕਰਨੀ ਸੀ, ਨਾਲੇ ਮੇਰੇ ਕੰਮ ਆ ਗਈ ਹੈ। ਤਾਏ ਫਿਰ ਆ ਤੇਰੀ ਕਿੱਦਾਂ ਦੀ ਯਾਰੀ ਹੋਈ? ਮਤਲਬ ਬਾਈਡਨ ਸਾਹਿਬ ਦਾ ਨਾਂ ਲੈ ਕੇ ਉੱਥੋਂ ਪੇਂਟ ਦੀਆਂ ਖਾਲੀ ਬਾਲਟੀਆਂ ਚੱਕਦਾ ਫਿਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਬਈ ਮੈਂ ਤੇ ਇੱਕ ਗੱਲ ਜਾਣਦਾ, ਜਿਸਨੇ ਕੀ ਸ਼ਰਮ ਉਸਕੇ ਫੂਟੇ ਕਰਮ। ਤੇ ਜੇ ਮੈਂ ਸ਼ਰਮ ਕਰਨ ਲੱਗਦਾ ਹੁਣ ਤੱਕ ਤੇ ਮੈਂ ਮਰ ਗਿਆ ਹੋਣਾ ਸੀ। ਬਸ਼ਰਮ ਬਣਿਆ ਤਾਂ ਹੀ ਅਮਰ ਹੋਇਆ। ਚੱਲ ਗਾਣੇ ਲੈ। ਤਾਏ ਮੈਨੂੰ ਨਾ ਪਤਾ ਲੱਗਾ ਤੂੰ ਗਾਣੇ ਬੜੇ ਗਾਣਾ ਅੱਜ ਕੱਲ ਹੈ। ਹਰਮਨ ਦੇ ਸ਼ੋਅ 'ਚ ਮੈਂ ਬਹੁਤ ਸੁਣਿਆ।
ਤਾਂ ਫਿਰ ਮੈਨੂੰ ਵੀ ਸੁਣਾ ਹਾਂ। ਇੱਕ ਮਿੰਟ, ਫਿਰ ਤੂੰ ਮੈਨੂੰ ਬੋਲਣਾ ਹੈ, ਮੈਂ ਬੋਲ ਦਵਾਂ ਪਹਿਲਾਂ ਹੀ। ਹਾਂਜੀ, ਸੁਣ ਰਹੇ ਹੋ ਜੀ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਦੀਪਾ ਮੇਰਾ ਨਾਮ ਹੈ ਤੇ ਤਾਇਆ ਸ਼ੌਂਕੀ ਮੇਰੇ ਨਾਲ ਬੈਠਾ, ਵਨ ਐਂਡ ਓਨਲੀ। ਮੈਂ ਕਹਿੰਦਾ ਜੀ ਪਰਮਾਤਮਾ ਨੇ ਇੱਕੋ ਪੁਰਜਾ ਬਣਾਇਆ, ਬਾਅਦ ਚ ਸਾਂਝਾ ਹੀ ਤੋੜਦਾ। ਤੂੰ ਤਾਰੀਫ ਕੀਤੀ ਹੈ ਕਿ ਮੇਰੀ ਬੇਇੱਜ਼ਤੀ ਕੀਤੀ ਹੈ, ਮੈਨੂੰ ਇਹ ਸਮਝਾ ਪਹਿਲਾਂ। ਚੱਲ ਜੋ ਵੀ ਕੀਤੀ ਹੈ ਮੈਨੂੰ ਵਧੀਆ ਲੱਗਾ। ਚੱਲ ਗਾਣਾ ਤੈਨੂੰ ਮਸ਼ਰਾਨਾ ਮੈਂ ਕਰਨ ਨੋਚ ਲਿਆ ਤੇਰੀਆਂ ਗਾਣਾ ਚਿੱਠੀਆਂ। ਇਹ ਕੀ ਸੀ? ਇਹ ਕੀ ਸੀ? ਮੈਨੂੰ ਲਾਈਨ ਭੁੱਲ ਗਈ ਹੈ ਪੁੱਤਰ, ਏਦਾਂ ਥੋੜੀ ਹੁੰਦਾ। ਚੱਲ ਤੈਨੂੰ ਏਦਾਂ ਕਰਦਾ ਮੈਂ ਕੋਈ ਹੋਰ ਗਾਣਾ ਸੁਣਾ ਦਿੰਦਾ ਮੈਂ। ਕਿਹੜਾ ਸੁਣਾਵਾਂ ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁਖੜਾ ਦੇਖ ਕੇ ਮਰ ਗਿਆ ਨੀ। ਤੂੰ ਨਹੀਂ ਬੋਲਦੀ ਇਹ ਗਾਣਾ, ਤੂੰ ਨਹੀਂ ਬੋਲਦੀ ਜਿੱਤੇ ਯਾਰ ਬੋਲਦਾ। ਤਾਇਆ ਕੀ ਰੀਮਿਕਸ ਕਰੀ ਜਾਂਦਾ ਯਾਰ? ਕੋਈ ਇੱਕ ਗਾਣਾ ਪ੍ਰੋਪਰ ਸੁਣਾ ਮੈਨੂੰ ਜਿਹੜਾ ਮੈਨੂੰ ਮਜ਼ਾ ਵੀ ਆਵੇ। ਹਾਂ ਤੂੰ ਐ ਕਰ, ਇਸ਼ਕ ਦੀ ਬਾਜ਼ੀਆਂ ਸੁਣਾ ਦੇ। ਇਸ਼ਕ ਦੀ ਬਾਜ਼ੀਆਂ? ਮੇਰੀਆਂ ਬਾਜ਼ੀਆਂ ਪਈਆਂ ਨਹੀਂ ਕਦੇ, ਮੈਂ ਤੈਨੂੰ ਕਿੱਦਾਂ ਸੁਣਾ ਦਾਂ? ਬੜਾ ਵਾਹਿਆਤ ਪੰਚ ਸੀ, ਕਮੇਡੀ ਟਾਈਮਿੰਗ ਸਹੀ ਕਰਤਾ ਹੈ ਆਪਣੀ ਤੂੰ। ਹੈ ਸੁਣ ਲੈ ਫਿਰ। ਹੈ ਇਸ਼ਕ ਦੀ बारियां जीतियां नहारियां, कभी उसे दूर दूर करता हूँ, कभी उसे हूर हूर करता हूँ। ਦੋ ਤਾਏ ਤੂੰ ਲਾਈਨਾਂ ਬੋਲੀਆਂ, ਉਹਦੇ ਚੋਂ ਮੈਂ ਕਹਿੰਦਾ ਮਾਂ ਪੌਣੇ ਤੋਂ ਤੇਰੀਆਂ ਗਲਤ ਸੀਗੀਆਂ। ਲੱਖ ਦੀ ਲਾਹਨਤ ਹੈ ਤੂੰ, ਮਤਲਬ ਉਂਝ ਕਹਿੰਦਾ ਮੈਂ ਬੜਾ ਵੱਡਾ ਲਿਖਾਰੀ ਆ। ਮੈਂ ਲਿਖਾਰੀ ਨਹੀਂ, ਮੈਂ ਇਸ ਟਾਈਮ ਭਿਖਾਰੀ ਆ। ਤਾਏ ਤੇਰੇ ਕੋਲ ਇੰਨਾ ਪੈਸਾ, ਕਹਿਣ ਲੱਗੇ ਬੰਦਾ ਸ਼ਰਮ ਕਰ ਲੈ। ਤੈਨੂੰ ਕਿਹੜਾ ਇਨਕਮ ਟੈਕਸ ਵਾਲੇ ਘੇਰਨ ਲੱਗੇ ਆ? ਨਹੀਂ ਮੈਨੂੰ ਪਤਾ ਕੀ ਹੁੰਦਾ, ਮੈਨੂੰ ਨਾ ਤੇਰੀ ਤਾਈ ਨੇ ਸਿਖਾਇਆ ਸੀਗਾ ਕਿ ਹਮੇਸ਼ਾ ਕਹੋ ਮੇਰੇ ਤੋਂ ਪੈਸੇ ਨਹੀਂ ਹੈਗੇ, ਇੱਦਾਂ ਨਜ਼ਰ ਨਹੀਂ ਲੱਗਦੀ। ਜਿੰਨੀ ਤੇਰੀ ਭੈੜੀ ਸ਼ਕਲ ਹੈ ਨਾ, ਤੈਨੂੰ ਨਜ਼ਰ ਵੈਸੇ ਵੀ ਨਹੀਂ ਲੱਗਣੀ। ਤੂੰ ਚੁੱਪ ਹੀ ਰਹਿ, ਮੈਂ ਹੀ ਗਾਣਾ ਲਾ ਦਿੰਦਾ ਵਾ। ਆਹੋ ਮੂਡ ਖਰਾਬ ਕਰਤਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਅੱਛਾ ਤਾਏ, ਮੈਂ ਕਹਿੰਦਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਨੂੰ ਵਧਾਈ ਦੇ ਦੇਣੀ ਸੀਗੀ। ਨਾ ਵਧਾਈ ਕਿ ਦੇ ਦੇਣੀ ਸੀ, ਕਿਨਾਂ ਦੀ ਮੈਰਿਜ ਐਨਵਰਸਰੀ ਆ। ਵਾਹ ਤਾਏ, ਨਾ ਤੂੰ ਨਿਊਜ਼ਪੇਪਰ ਪੜ੍ਹਦਾ ਨਾ ਤੂੰ ਵੈਬ ਪੋਰਟਲ ਦੇਖਦਾ। ਉਹਨਾਂ ਘਰੇ ਦੂਜਾ ਬੇਟਾ ਹੋ ਗਿਆ ਏ। 2016 ਦੇ ਵਿੱਚ ਤੈਮੂਰ ਹੋਇਆ ਸੀਗਾ, 21 ਦੇ ਵਿੱਚ ਛੋਟਾ ਤੈਮੂਰ ਆ ਗਿਆ। ਇਹ ਹਿਸਾਬ ਨਾਲ ਤੇ ਫਿਰ ਵਧਾਈ ਲੈਣੀ ਬਣਦੀ ਹੈ ਨੋਰਾ ਫਤੇਹੀ ਕੋਲੋਂ। ਆਫਟਰ ਆਲ ਉਹਦੇ ਘਰੇ ਮਤਲਬ ਕਿ ਨੋਰਾ ਫਤੇਹੀ ਦਾ ਦਿਓਰ ਹੋਇਆ ਏ। ਦਿਓਰ ਹੋਇਆ ਕਿੱਦਾਂ ਮਤਲਬ? ਐਦਾਂ ਨੋਰਾ ਦਾ ਹੀ ਜਵਾਈ ਹੈਗਾ ਸੀ ਬਿਆਨ ਕਿ ਉਹ ਤੈਮੂਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ, ਫਿਰ ਤੈਮੂਰ ਦਾ ਛੋਟਾ ਭਰਾ ਦਿਓਰ ਹੀ ਲੱਗਾ ਉਹਦਾ। ਵਾਹ ਤਾਏ ਵਾਹ, ਤੂੰ ਮਤਲਬ ਨਾ ਕਿਹੜੇ ਤਾਰ ਕਿੱਧਰ ਜੋੜ ਰਿਹਾ। ਸਿੱਧਾ ਜਾ ਕੇ ਸੈਫ ਅਲੀ ਖਾਨ ਕੋ ਪਾर्टी मांग, ਉਹਨੇ ਵੀ ਕਹਿਣਾ ਵਾਓ ਤਾਇਆ आओ हम तुम्हें पार्टी देंगे वाओ। ਮੈਂ ਵਾਊ ਨਹੀਂ ਕਰਾਣੀ ਬੋਟੀ ਜਾ ਕੇ। ਪਤਾ ਚੱਕਰ ਕੀ ਜਵਾਬ ਲੋਕ ਹੈਗੇ ਨੇ, ਐਵੇਂ ਗੁੱਸਾ ਕਰ ਜਾਂਦੇ ਨੇ। ਮੈਨੂੰ ਕਿੱਥੇ ਮਿਲਣਾ ਉਹਨਾਂ ਨੇ ਨਾ। ਉਦਾਂ ਤੈਨੂੰ ਬਾਈਡਨ ਸਾਹਿਬ ਮਿਲਦੇ ਨੇ, ਉਦਾਂ ਤੇਰੀ ਟਰੰਪ ਸਾਹਿਬ ਨਾਲ ਯਾਰੀਆਂ ਰਹੀਆਂ ਨੇ, ਤੇ ਸੈਫ ਅਲੀ ਖਾਨ ਨੂੰ ਮਿਲਣ ਤੋਂ ਡਰ ਗਿਆ ਤੂੰ। ਨਹੀਂ ਇਹ ਪਤਾ ਕੀ ਚੱਕਰ ਹੈਗਾ, ਤਾਂਡਵ ਕਰ ਦਿੰਦੇ ਨੇ। ਉਹਨਾਂ ਦੀ ਵੈਬ ਸੀਰੀਜ਼ ਵੇਖੀ ਮੈਂ ਤਾਂਡਵ, ਉਹਦਾ ਵੀ ਚੰਗਾ ਤਾਂਡਵ ਹੋਇਆ। ਇਸ ਕਰਕੇ ਡਰ ਜਿਹਾ ਲੱਗਦਾ ਮੈਨੂੰ। ਬਾਕੀ ਮਿਲਣਾ ਮੈਂ ਹੈਗਾ ਬਈ। ਇੱਕ ਗੱਲ ਹੈਗੀ ਹੈ, ਪ੍ਰਗਤੀ ਦੇਖਣੀ ਹੈ ਤੇ ਹੈ ਪਟੋਡੀ ਪਰਿਵਾਰ ਦੀ ਦੇਖੋ। ਮਤਲਬ 2016 ਚ ਤੈਮੂਰ ਹੋਇਆ, 21 ਦੇ ਵਿੱਚ ਇਹਨਾਂ ਨੇ ਮਤਲਬ ਕਿ ਦੂਜਾ ਬੇਟਾ ਜੰਮ ਲਿਆ ਹੈਗਾ। ਮਤਲਬ ਕਿ ਲੋਕਡਾਊਨ ਦਾ ਸਹੀ ਇਸਤੇਮਾਲ ਇਹਨਾਂ ਨੇ ਕੀਤਾ। ਨਾਲੇ ਕਸੂਰ ਵੀ ਨਹੀਂ ਹੈ, ਫਿਲਮਾਂ ਤੇ ਆ ਨਹੀਂ ਰਹੀਆਂ ਸੀਗੀਆਂ, ਵਿਹਲਾ ਬੰਦਾ ਕੀ ਕਰੇ। ਤਾਏ ਪਰਿਵਾਰਿਕ ਸ਼ੋਅ, ਇਦਾਂ ਦੀਆਂ ਗੱਲਾਂ ਨਾ ਕਰਿਆ ਕਰ, ਤੈਨੂੰ 50 ਵਾਰ ਸਮਝਾਇਆ ਮੈਂ। ਨਾਲੇ ਉਹਨਾਂ ਦਾ ਆਪਣਾ ਯਾਰ ਸਿਸਟਮ ਹੈ, ਫੈਮਿਲੀ ਪਲੈਨਿੰਗ ਹੈ ਭਾਈ। ਕਹਿੰਦੇ ਨਹੀਂ ਬੱਚੇ ਦੋ ਹੀ ਅੱਛੇ, ਪਰ ਇਹ ਦੋ ਨਹੀਂ ਨੇ, 4 ਹੋ ਗਏ ਨਾ। ਨਹੀਂ ਉਹ ਦੋ ਅਮ੍ਰਿਤਾ ਸਿੰਘ ਜੀ ਨਾਲ ਹੈਗੇ ਸੀ, ਉਹਨਾਂ ਦੇ ਸੀਗੇ। ਹੁਣ ਇਹ ਆਪਣੇ ਇਹਨਾਂ ਦੇ ਦੋ ਹੈ ਏਦਾਂ। ਆਹੋ ਨਹੀਂ ਮੈਂ ਤੇ ਇਹੀ ਕਹੂੰਗਾ ਕਿ ਦੋ ਹੀ ਬਹੁਤ ਨੇ। 2 ਬੱਚੇ ਹੈ ਮਿੱਠੀ ਖੀਰ, ਜ਼ਿਆਦਾ ਬੱਚੇ ਜਾਂ ਤੈਨੂੰ ਆਪ ਹੀ ਸਮਝ ਆ ਰਿਹਾ ਤੂੰ। ਬਾਕੀ ਬਹੁਤ ਮੁਬਾਰਕਾਂ ਹੋਣ ਸੈਫ ਤੇ ਕਰੀਨਾ ਨੂੰ। ਪਰਮਾਤਮਾ ਕਰੇ ਦੋਨੋਂ ਮੁੰਡੇ ਲਾਇਕ ਨਿਕਲਣ, ਫਿਲਮ ਇੰਡਸਟਰੀ ਵਿੱਚ ਚੰਗਾ ਨਾਮ ਬਣਾਉਣ ਤੇ ਪੂਰਾ ਛਾਣ। ਚੱਲ ਗਾਣਾ ਲਾ ਵਧੀਆ ਜਿਹਾ, ਪਾਰਟੀ ਵਾਲਾ ਮਾਹੌਲ ਹੈ, ਨੱਚੂਗਾ ਮੈਂ ਪੂਰਾ। ਵੈਲਕਮ ਬੈਕ ਜੀ, ਸੁਣ ਰਹੇ ਹੋ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਮੈਂ ਤੇ ਨਾਲ ਤਾਇਆ ਸ਼ੌਂਕੀ ਮੌਜੂਦ ਹੈ। ਤਾਇਆ ਤੈਨੂੰ ਪਤਾ ਕਿ ਸਚਿਨ ਤੇਂਦੁਲਕਰ ਦਾ ਜਿਹੜਾ ਬੇਟਾ ਹੈਗਾ,
ਉਹ ਸਿਰਫ 20 ਲੱਖ ਰੁਪਏ ਚ ਹੀ ਮਤਲਬ ਮੁੰਬਈ ਦੀ ਟੀਮ ਨੇ ਖਰੀਦਿਆ IPL ਦੇ ਵਾਸਤੇ। ਇਸ ਬਾਰੇ ਤੂੰ ਕੀ ਕਹਿਣਾ ਚਾਹੂੰਗਾ? ਪਰ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿਵੇਂ ਕਿ ਸਭ ਜਾਣਦੇ ਹੈਗੇ ਆ ਕਿ ਸਚਿਨ ਤੇਂਦੁਲਕਰ ਦਾ ਇੱਕ ਆਪਣਾ ਰੁਤਬਾ ਰਿਹਾ, ਪਰ ਬਾਅਦ ਵਿੱਚ ਹੁਣ ਉਹਨਾਂ ਦਾ ਬੇਟਾ ਉਹ ਵੀ ਕ੍ਰਿਕਟ ਜਾਣਾ ਚਾਹੁੰਦਾ ਹੈ। ਨੋ ਡਾਊਟ ਰਣਜੀ ਟਰੋਫੀ ਜਾਂ ਨਾਲ ਬਹੁਤ ਕੁਝ ਖੇਡਿਆ ਹੋ ਤੇ ਇੱਥੇ ਉਹ ਮਿਨੀਮਮ ਪ੍ਰਾਈਸ, ਕਿਉਂਕਿ ਕਹਿੰਦੇ ਨੇ ਕਿ ਉਹ ਜਿਹੜਾ ਟੂਰਨਾਮੈਂਟ ਹੁੰਦਾ ਨਾ ਕ੍ਰਿਕਟ ਦਾ, ਇਹਦੇ ਵਿੱਚ ਘੱਟੋ ਘੱਟ ਪ੍ਰਾਈਸ ਹੈਗਾ 20 ਲੱਖ ਰੁਪਏ, ਯਾਨੀ ਕਹਿ ਲਓ ਕਿ MSP ਉਹਦੇ ਉੱਤੇ ਉਹਨੂੰ ਰੱਖਿਆ ਗਿਆ। ਨਹੀਂ ਤੇ ਵੇਖੋ ਕੀ ਹਾਲ ਹੋਣਾ ਸੀਗਾ। ਇਹੀ ਗੱਲ ਤੇ ਮੈਂ ਕਹਿੰਦਾ ਪਿਆ ਵਾਂ ਕਿ ਕਿਸਾਨ ਵੀਰ ਵੀ ਕਹਿ ਰਹੇ ਨੇ ਕਿ ਮਿਨੀਮਮ MSP ਹੋਣਾ ਬਹੁਤ ਜ਼ਰੂਰੀ ਹੈਗਾ, ਤੇ ਇਹ ਗੱਲ ਜੇ ਸਚਿਨ ਨੂੰ ਸਮਝ ਆ ਜਾਏ, ਮੈਂ ਕਹਿੰਦਾ ਕਿ ਉਹ ਜਾ ਕੇ ਮਿੱਤਰੋ ਅੰਕਲ ਨੂੰ ਸਮਝਾ ਜਾਣ, ਕਿਉਂਕਿ ਉਹਨਾਂ ਦੀ ਤੇ ਬਣਦੀ ਵੀ ਹੋਣੀ ਹੈ ਨਾ। ਇਹੀ ਤੇ ਗੱਲ ਹੈਗੀ ਹੈ। ਹੁਣ ਸੋਚੋ ਜੇ ਕਿਤੇ ਇੱਥੇ ਵੀ MSP ਨਾ ਹੁੰਦਾ ਤੇ ਸਚਿਨ ਦੇ ਬੇਟੇ ਦਾ ਕੀ ਬਣਨਾ ਸੀਗਾ। ਇਹੀ ਚੱਕਰ ਹੈਗਾ। ਬਾਕੀ ਮੈਨੂੰ ਸ਼ੱਕ ਵੀ ਆ ਇੱਕ। ਅੱਛਾ, ਤੈਨੂੰ ਕੀ ਸ਼ੱਕ ਪੈ ਗਿਆ? ਸ਼ੱਕ ਮੈਨੂੰ ਇਹ ਹੈਗਾ ਕਿ ਇਹ 20 ਲੱਖ ਰੁਪਏ ਦਿਖਾਵਾ ਹੀ ਹੈਗਾ। ਇਹ ਦਿਖਾਣ ਲਈ ਕਿਤੇ ਕੋਈ ਇਹ ਨਾ ਕਵੇ ਕਿ ਸਚਿਨ ਦਾ ਮੁੰਡਾ ਸੀਗਾ ਤੇ ਮਹਿੰਗੇ ਚ ਵਿਕ ਗਿਆ, ਜਾਣ ਕੇ ਘੱਟ ਪੈਸਿਆਂ ਤੇ ਵੇਚਿਆ। ਅੰਦਰ ਖਾਤੇ ਭਾਵੇਂ 20 ਦੀਆਂ ਮਤਲਬ ਕਹਿ ਲਓ ਕਿ into 2 5 ਕਰ ਲਓ, ਇੰਨੇ ਪੈਸੇ ਆਏ ਹੁਣ ਕੁਝ ਕਹਿ ਥੋੜੀ ਸਕਦੇ ਆ। ਤਾਏ ਤੇਰੀ ਗੱਲ, ਤੇਰੀ ਜਸੂਸੀ ਜੇਮਸ ਬੌਂਡ ਹੈ, ਤੂੰ ਅੰਦਰਲੀਆਂ ਗੱਲਾਂ ਲੱਭ ਲੈਣਾ। ਇਹ ਧਿਆਨ ਤਾਂ ਮੇਰਾ ਵੀ ਨਹੀਂ ਗਿਆ। ਐਸੇ ਕਰਕੇ ਤੁਸੀਂ ਮੈਂ ਕਿਹਾ ਇੱਥੇ ਰਹਿ ਗਏ ਤੇ ਮੈਂ ਵੇਖੋ ਵਰਲਡ ਵਾਈਡ ਫੇਮਸ ਹੋ ਗਿਆ। ਦਿਮਾਗ ਮੈਂ ਜਿੱਥੇ ਸਭ ਦੀ ਸੋਚ ਖਤਮ ਹੁੰਦੀ ਹੈ ਮੇਰੀ ਸ਼ੁਰੂ ਹੁੰਦੀ ਹੈ। ਆਹੋ ਤਾਏ ਤੇਰੀ ਸੋਚ ਤੇ ਹੀ ਨਾ ਇੰਡੀਆ ਦੇ ਵਿੱਚ ਇੱਕ ਨਾਰਾ ਚੱਲਿਆ ਸੀ। ਅੱਛਾ ਕਿਹੜਾ ਵਾਲਾ? ਜਹਾਂ ਸੋਚ ਵਹਾਂ ਸ਼ੌਚਾਲय। ਬਕਵਾਸ ਨਹੀਂ ਕਰਨੀ ਬਹੁਤੀ, ਚਲੋ ਗਾਣਾ ਲਾ। ਤਾਏ ਦੇਖ ਦੁਨੀਆ ਕਿੱਥੇ ਪਹੁੰਚ ਗਈ ਹੈ। ਅੱਛਾ ਕਿੱਥੇ ਪਹੁੰਚ ਗਈ ਹੈ? ਮੈਨੂੰ ਲੱਗਦਾ ਪਿਆ ਕਿ ਇਰਦ ਕੀਤੀ ਹੈਗੀ ਹੈ। ਤਾਏ ਫੇਰ ਉਹੀ ਗੱਲ, ਪੂਰੀ ਗੱਲ ਸੁਣ ਲਿਆ ਕਰ। ਹਾਂਜੀ, ਸੁਣ ਰਹੇ ਹੋ ਹਾਸੇ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਮੈਂ ਜੀ ਦੀਪਾ ਤੁਹਾਡੇ ਨਾਲ, ਤੇ ਮੇਰੇ ਨਾਲ ਤਾਇਆ ਸ਼ੌਂਕੀ ਹੈ। ਤੇ ਤਾਇਆ ਰਸ਼ੀਆ ਦੇ ਵਿੱਚ ਇੱਕ 23 ਸਾਲ ਦੀ ਲੜਕੀ 11 ਬੱਚਿਆਂ ਦੀ ਮਾਂ ਬਣ ਚੁੱਕੀ ਹੈ ਤੇ ਉਹਦੀ ਖਵਾਇਸ਼ ਹੈਗੀ ਹੈ ਕਿ ਘੱਟੋ ਘੱਟ 100 ਬੱਚਿਆਂ ਦੀ ਮਾਂ ਬਣੇ। ਤੇ ਵੱਡਾ ਪੁੱਛੇ ਸੈਂਚਰੀ ਮਾਰਨੀ ਹੈ, ਕ੍ਰਿਕਟ ਖੇਡ ਲਓ, ਉੱਚ ਮਾਰ ਲਓ, ਜ਼ਰੂਰੀ ਇੱਧਰ ਹੀ ਵਧਾਣੀ ਹੈ। ਕਿਉਂ ਜਨਸੰਖਿਆ ਨਹੀਂ ਵਧਾਉਂਦੇ ਪਏ ਹੋ? ਕਮਾਲ ਕਰਦੇ ਪਏ ਹੋ ਯਾਰ, ਹੱਦ ਹੋ ਗਈ ਹੈ। ਅੱਗੇ ਕਿੰਨੀ ਜਨਸੰਖਿਆ ਹੋ ਗਈ ਹੈ। ਤਾਏ ਬਸ ਦੇਖ ਲਾ, ਆਪਣੇ ਆਪਣੇ ਚਾਹ ਹੁੰਦੇ ਆ। ਅੱਛਾ ਤਾਂ ਤੇਰਾ ਕੀ ਚਾਹ ਹੈਗਾ ਜ਼ਿੰਦਗੀ 'ਚ? ਤੂੰ ਕੀ ਕਰਨਾ ਚਾਹੁੰਦਾ ਹੈ? ਮਤਲਬ ਮੈਂ ਤੇ ਹਜੇ ਫਿਲਹਾਲ ਮੇਰਾ ਚਾਹ ਇਹੀ ਹੈ ਕਿ ਮੈਂ ਜੈਕਲੀਨ ਨਾਲ ਵਿਆਹ ਕਰਵਾ ਲਵਾਂ, ਉਹ ਤੋਂ ਬਾਅਦ ਮੈਂ ਉਹਨਾਂ ਨਾਲ ਘੁੰਮਣ ਫਿਰਨ ਜਾਵਾਂ ਤੇ ਸਪੈਸ਼ਲੀ ਮੈਂ ਪ੍ਰੀ ਵੈਡਿੰਗ ਸ਼ੂਟ ਕਰਵਾਉਣਾ ਹੈਗਾ ਚਿੱਤਰਕੂਟ ਪਰਬਤ ਦੇ ਉੱਤੇ ਜਾ ਕੇ। ਆ ਸੁਣਿਆ ਤੇਰਾ ਮੈਂ ਚਿੱਤਰਕੂਟ ਪਰਬਤ ਜਿਹੜਾ ਉੱਥੇ ਸ਼੍ਰੀਲੰਕਾ 'ਚ ਹੈਗਾ, ਉਹ ਪਰਬਤ 'ਚ ਖਾਸੀਅਤ ਕੀ ਹੈ? ਬਸ ਏਦਾਂ ਹੀ ਹੈ ਕਿ ਮਤਲਬ ਸੋਹਰਿਆਂ ਦੇ ਪਿੰਡ ਜਾ ਕੇ ਸ਼ੂਟ ਕਰਾਵਾਂਗੇ, ਪ੍ਰੋਪਰ ਟੂਰ ਹੋਏਗੀ। ਤੈਨੂੰ ਪਤਾ ਹੀ ਹੈਗਾ ਵਾ ਆਪਣਾ ਤੇਰੀ ਨਵੀਂ ਤਾਈ ਜਿਹੜੀ ਯਾਨੀ ਕਿ ਜੈਕਲੀਨ ਹੈ ਉਹ ਸ਼੍ਰੀਲੰਕਾ 'ਚੋਂ ਹੈ। ਹਾਂ ਮੈਨੂੰ ਪਤਾ ਹੈਗਾ, ਪਰ ਤੂੰ ਮਾਮਾ ਕਿਤੇ ਹੋਰ ਲੈ ਕੇ ਜਾ ਤਾਏ, ਇੱਧਰ ਚੱਲ ਜਾ ਉੱਧਰ ਚੱਲ ਜਾ, ਆਪਣਾ ਯੂਰਪ ਟੂਰ ਤੇ ਨਿਕਲ ਜਾ। ਨਾ ਯੂਰਪ ਸਾਰੇ ਜਾਂਦੇ ਹੋਣਗੇ ਤੁਹਾਡੇ ਵਰਗੀ ਆਮਿਰ ਖਾਨ, ਮੈਂ ਤਾਂ ਸ਼੍ਰੀਲੰਕਾ ਜਾਊਂਗਾ, ਉੱਥੇ ਜਾ ਕੇ ਚਿੱਤਰਕੂਟ ਪਰਬਤ ਤੇ ਵੈਡਿੰਗ ਕਰੂੰਗਾ, ਸ਼ੂਟ ਕਰੂੰਗਾ। ਉਹ ਤੋਂ ਬਾਅਦ ਜਾਊਂਗਾ ਮੈਂ ਸਾਊਥ ਅਫਰੀਕਾ, ਉੱਥੇ ਜਾ ਕੇ ਮੈਂ ਜੈਕਲੀਨ ਕਰਾਂਗੇ ਜਿੰਗਾ ਲਾਲਾ ਹੂ ਹੂ। ਕੀ ਕਰੇਗਾ? ਜਿੰਗਾ ਲਾਲਾ ਹੂ ਹੂ, ਜਿੰਗਾ ਲਾਲਾ ਹੂ ਹੂ। ਹੂ ਹੂ ਕਰਦੇ ਖਾਂਗਣਾ ਦਈ, ਉਹਨਾਂ ਨੇ ਕੁਆਰੰਟੀਨ ਕਰ ਦੇਣਾ ਚੱਕ ਕੇ, ਐਵੇਂ ਕਹਿਣਗੇ ਕਿਤੇ ਕਰੋਨਾ ਫਿਰ ਕਰਾ ਲਿਆ। ਏਦਾਂ ਕਿੱਦਾਂ ਕਰ ਦੇਣਗੇ? ਹੱਦ ਹੋ ਗਈ ਹੈ। ਮਿੱਤਰਾਂ ਦਾ ਨਾਂ ਚੱਲਦਾ, ਦੇਖੀ ਜਾ ਤੂੰ, ਮੇਰਾ ਵਿਆਹ ਦੁਨੀਆ ਦਾ ਇੱਕ ਇਤਿਹਾਸ ਬਣੇਗਾ। ਵੈਸੇ ਵੀ ਜਿੰਨੀ ਉਮਰ 'ਚ ਤੂੰ ਵਿਆਹ ਕਰਵਾਉਣ ਲੱਗਾ ਨਾ, ਇਹ ਆਪਣੇ ਆਪ 'ਚ ਇੱਕ ਇਤਿਹਾਸਕ ਗੱਲ ਹੈਗੀ ਹੈ। ਇਤਿਹਾਸ ਦੇ ਪੰਨਿਆਂ 'ਚ ਲਾਹਨਤਾਂ ਨਾਲ ਤੇਰਾ ਨਾਮ ਲਿਖਿਆ ਜਾਣਾ ਤਾਏ। ਬਕਵਾਸ ਬੰਦ ਗਾਣਾ ਲਾਓ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਹਾਏ ਗੱਲ ਕਰੋਨਾ ਦੀ ਛਿੜੀ ਹੈਗੀ ਤੇ ਇਹ ਵੀ ਗੱਲ ਕਰ ਲਈ। ਤੈਨੂੰ ਪਤਾ ਕਿ ਪੰਜਾਬ ਦੇ ਵਿੱਚ ਨਵੀਂ ਸਟ੍ਰੇਨ ਆ ਗਈ ਹੈ ਕੋਵਿਡ ਦੀ, ਐਂਡ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਰੇ ਅਵੋਇਡ ਕਰਨ ਕਿਤੇ ਵੀ ਯਾਤਰਾ ਕਰਨ ਤੋਂ। ਇਹ ਤੇ ਬਿਆਨੀ ਹੋਈ ਸੀਗੀ। ਹੁਣ ਮੈਨੂੰ ਪਤਾ ਕੀ ਲੱਗਦਾ ਪਿਆ, ਮੈਂ ਨਹੀਂ ਕਹਿੰਦਾ ਕਰੋਨਾ ਨਹੀਂ ਹੈਗਾ, ਪਰ ਇਹ ਵਧਾ ਚੜਾ ਕੇ ਹੁਣ ਦੱਸਿਆ ਜਾਊਗਾ। ਉਹਦਾ ਕਾਰਨ ਹੈਗਾ ਕਿਉਂਕਿ ਦੇਖ ਬਈ, ਸਰਕਾਰ ਤਪੀ ਪਈ ਹੈ ਕਿਸਾਨ ਅੰਦੋਲਨ ਤੋਂ, ਇੰਨਾ ਸਕਸੈਸਫੁਲ ਹੋ ਰਿਹਾ ਨਾ, ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਹੁਣ ਕੁਝ ਹੋਰ ਲੱਭਿਆ ਨਹੀਂ ਹੈਗਾ, ਸਾਰੇ ਸ਼ਾਮ ਦਾਮ ਲਾ ਲਿੱਤੇ ਹੈ। ਹੁਣ ਇਹ ਵਾਲਾ ਕੰਮ ਦੁਬਾਰਾ ਦਿਖਾਣਗੇ ਕਿਉਂਕਿ ਇਸ ਕਰੋਨਾ ਨੇ ਤਾਂ ਮੈਂ ਕਿਹਾ ਬੰਦੇ ਅੰਦਰ ਕੱਟਦੇ ਸੀਗੇ, ਪਰ ਮੈਂ ਦੱਸ ਦੇਵਾਂ ਕਿ ਕਿਸਾਨ ਅੰਦੋਲਨ ਏਦਾਂ ਹੀ ਚੱਲਦਾ ਰਹਿਣਾ, ਕਰੋਨਾ ਦਾ ਕੋਈ ਫਰਕ ਨਹੀਂ ਪੈਣਾ। ਇਹ ਅੰਕੜੇ ਜਾਲੀ ਬਣਾ ਕੇ ਤੇ ਸਦਾਈ ਨਾ ਬਣਾਓ ਕਿਸੇ ਨੂੰ ਵੀ। ਆਹੋ ਪਰ ਤਾਇਆ ਤੈਨੂੰ ਇਹ ਨਹੀਂ ਲੱਗਦਾ ਕਿ ਹੋ ਸਕਦਾ ਕਰੋਨਾ ਸੱਚੀ ਹੋਵੇ? ਤੇ ਮੈਂ ਕਿਦੋਂ ਕਿਹਾ ਕਰੋਨਾ ਝੂਠੀ ਹੈਗਾ, ਪਰ ਜਿਹੜਾ ਇਹਨਾਂ ਨੇ ਵਧਾ ਕੇ ਦੱਸਿਆ ਨਾ ਉਹ ਗੱਲ ਮਾਰੀ ਹੈ। ਆਹੋ ਨਾਲੇ ਸਾਡੇ ਕੋਲ ਤੇ ਵੈਕਸੀਨ ਵੀ ਆ ਗਈ ਹੈ, ਮੈਂ ਸੁਣਿਆ ਬੜੀ ਵਧੀਆ ਹੈਗੀ ਹੈ। ਤੇ ਇੱਕ ਹੋਰ ਗੱਲ ਪਤਾ ਲੱਗੀ ਹੈ ਮੈਨੂੰ। ਅੱਛਾ ਕਿਹੜੀ ਗੱਲ ਲੱਗੀ ਤੈਨੂੰ ਪਤਾ? ਇਹੀ ਕਿ ਕੁਛ ਮਤਲਬ ਪੰਜਾਬ ਸਰਕਾਰ 'ਚ ਕੁਛ ਮੁਲਾਜ਼ਮਾਂ ਨੇ ਨਹੀਂ ਲਵਾਈ ਹੈਗੀ, ਸਰਕਾਰ ਗੁੱਸੇ ਵਿੱਚ ਹੈਗੀ ਹੈ।
ਵੇਖ ਲਾ ਮੁਲਾਜ਼ਮਾਂ ਨੂੰ ਨਹੀਂ ਵਿਸ਼ਵਾਸ ਹੋ ਰਿਹਾ ਇਸ ਕੋਵਿਡ ਵੈਕਸੀਨ ਤੇ, ਆਮ ਜਨਤਾ ਕਿੱਦਾਂ ਲਵਾ ਲੂਗੀ? ਚੱਲ ਤਾਂ ਇਸ ਦੇ ਬਾਰੇ ਵੀ ਗੱਲ ਕਰਦੇ ਆ, ਪਹਿਲਾਂ ਮੈਂ ਗਾਣਾ ਲਾ ਦਿੰਦਾ। ਇਹ ਤੂੰ ਬੰਦਾ ਸਿਆਣਾ ਗਾਣਾ, ਆਈ ਲਵ ਮਿਊਜ਼ਿਕ। ਮੈਂ ਕਹਿੰਦਾ ਵਧੀਆ ਜਿਹਾ ਗਾਣਾ ਲੈ, ਉਹ ਤੋਂ ਬਾਅਦ ਇੱਥੇ ਵੀ ਗੱਲ ਕਰਦੇ ਆ। ਸਟੇ ਟਿਊਨ। ਵੈਲਕਮ ਬੈਕ ਸਾਰੇ ਸੁਣ ਰਹੇ ਹੋ ਜੀ ਹਾਸੇ ਚਾਰੇ ਪਾਸੇ। ਤਾਇਆ ਸ਼ੌਂਕੀ ਤੁਹਾਡੇ ਨਾਲ, ਵਰਲਡ ਫੇਮਸ ਦੇ ਨਾਲ। ਮੈਂ ਕਿਹਾ ਜੀ ਦੀਪਾ ਵੀ ਆਇਆ ਹੋਇਆ, ਹਰਮਨ ਛੁੱਟੀ ਤੇ ਹੈਗੀ ਅੱਜ। ਅੱਛਾ, ਮੈਂ ਕਹਿੰਦਾ ਪਿਆ ਸੀ ਕਿ ਅੱਜ ਮੁਲਾਜ਼ਮਾਂ ਦਾ ਇਹ ਹਾਲ ਹੈ ਕਿ ਉਹ ਭੱਜਦੇ ਪਏ ਨੇ ਕੋਵਿਡ ਵੈਕਸੀਨ ਤੋਂ। ਆਹੋ ਤਾਇਆ, ਬਿਲਕੁਲ ਵਾਜਬ ਗੱਲ ਹੈ। ਤੇ ਆਮ ਜਨਤਾ ਕਿੱਦਾਂ ਲਵਾ ਲੂਗੀ? ਮੈਂ ਕਹਿੰਦਾ ਪਿਆ ਮੈਂ ਕਿ ਇਹ ਉਹ ਟੀਕਾ ਹੈਗਾ, ਇਹ ਅਸਲ 'ਚ ਕਰੋਨਾ ਦਾ ਟੀਕਾ ਨਾ ਬਣ ਕੇ ਵਹਿਮ ਦਾ ਟੀਕਾ ਬਣ ਗਿਆ। ਲੋਕਾਂ ਦੇ ਮਨ 'ਚ ਪੈ ਚੁੱਕਾ ਹੈ ਵਹਿਮ ਕਿ ਦਵਾਈ ਕਿੱਦਾਂ ਦੀ ਹੋਣੀ ਹੈ, ਕਿਤੇ ਇਹ ਨਾ ਹੋਏ ਲਵਾਨ ਜਾਈਏ ਅਸੀਂ ਟੀਕਾ, ਬਾਅਦ ਤੇ ਫੜ ਪੈਣ, ਮੁੜ ਕੇ ਮੂੰਹ 'ਚ ਵੀ ਤਾਂ ਫੜ ਪੈ ਜਾਣ। ਇਹ ਕੁੜੀਆਂ ਤੇ ਮੈਂ ਕਹਿੰਦਾ ਜ਼ਿਆਦਾ ਪੰਗਾ ਪੈਣਗੀਆਂ ਜਾ ਕੇ ਇੰਡੀਆ 'ਚ। ਕਾਹਦਾ ਪੰਗਾ? उन्होंने कहना है कि नहीं हमें ना पेनलेस लिखवा दो, हमें दर्द होती है, फलां धमकाना कितना कुछ। तो अच्छा, मैं बार बार पहले भी मैं गल कही सी तू है तेनों भी कहना, देख इंडिया दे विच जिथे टीका लगदा पिया कोविड दा, सारे अपनी बाहर दी फोटोआं पा रहे हैं। फर्ज कर दिया टीका उत्थे लगदा जिथे बाकी टीके लगदे आ, फिर किसी ने फोटो पानी सी? मतलब ताए तेनों मैं 50 वार कहा इदां दी गल्लां नहीं करदियां, हद हो गई है। वैसे गल तेरी बड़ी सही जी है। आहो हाँ, फिर थोड़ी फोटोआं पैणियां सी। ਇਹੀ ਤੇ ਮੈਂ ਕਹਿੰਦਾ ਪਿਆ, ਮੇਰੀ ਗੱਲ ਨੂੰ ਸਮਝਿਆ ਕਰੋ ਤੇ ਸੁਣਿਆ ਕਰੋ। ਮੈਂ ਹਜੇ ਵੀ ਕਵਾਂਗਾ ਜਿਹੜੇ ਮੇਰੇ ਦੋਸਤ ਸੁਣਦੇ ਪਏ ਆ, ਦੇਖੋ ਇੰਡੀਆ ਨੇ ਬੜੀ ਮਿਹਨਤ ਕਰਕੇ ਉਹ ਵੈਕਸੀਨ ਬਣਾਈ ਹੈ। ਜੇ ਤੇ ਉਹ ਬਿਲਕੁਲ ਸਹੀ ਬਣੀ ਹੈ ਤੇ ਆਪਣੇ ਇੰਡੀਆ ਵੀਰ ਭਰਾਵਾਂ ਨੂੰ ਫੋਨ ਕਰਕੇ ਕਹੋ ਕਿ ਵਹਿਮ ਤੋਂ ਬਚਣ ਤੇ ਉਹ ਕੋਵਿਡ ਵੈਕਸੀਨ ਲਗਵਾ ਲੈਣ। ਪਰ ਮੁਲਾਜ਼ਮ ਨਹੀਂ ਲਵਾਉਂਦੇ ਪਏ, ਇਸ ਕਰਕੇ ਮੈਨੂੰ ਆਪ ਟੈਨਸ਼ਨ ਹੋ ਗਈ ਹੈ ਕਿ ਦਾਲ 'ਚ ਕੁਛ ਕਾਲਾ ਹੈ ਕਿ ਦਾਲ ਹੀ ਕਾਲੀ ਹੈ। ਚਲੋ ਮੈਂ ਦਾਲ ਦੀ ਗੱਲ ਕਿਉਂ ਕਰਾਂ, ਮੈਂ ਤੇ ਚਿਕਨ ਸ਼ਾਸ਼ਲੇ ਖਾਣਾ ਐਪ 'ਚ ਆਨੇ ਹੋਣੇ ਵਾਪਸ। ਲੈ ਵੀ ਤਾਇਆ, ਗੱਲਾਂ 'ਚ ਲੱਗਾ ਹੀ ਨਹੀਂ ਪਤਾ, ਹੁਣ ਤਾਂ ਜਾਣ ਦਾ ਵੀ ਵੇਲਾ ਹੋ ਗਿਆ। ਮੈਂ ਏਦਾਂ ਹੀ ਹੈਗਾ, ਜਦੋਂ ਕੋਈ ਮੇਰੀ ਕੰਪਨੀ 'ਚ ਬਹਿ ਜਾਏ ਟਾਈਮ ਦਾ ਪਤਾ ਲੱਗਦਾ ਹੀ ਨਹੀਂ ਹੈਗਾ। ਇਹ ਤੇ ਹੈ ਨਾ ਸੀ। ਬਾਕੀ ਸੁਣ ਰਹੇ ਹੋ ਸਾਰੇ ਹਾਸੇ ਚਾਰੇ ਪਾਸੇ। ਮੈਂ ਤਾਇਆ ਸ਼ੌਂਕੀ ਆ, ਦੀਪਾ ਮੇਰੇ ਨਾਲ ਹੈ। ਚੱਲ ਦੀਪਾ, ਤੂੰ ਬੜੇ ਦਿਨਾਂ ਬਾਅਦ ਆਇਆ, ਅੱਜ ਤੈਨੂੰ ਮੈਂ ਰਸਮਲਾਈ ਵੀ ਖਵਾਉਣਾ ਵਾ। ਤਾਏ ਤੂੰ ਕਿੱਧਰੋਂ ਦਿਲ ਕੱਢ ਲਿਆ ਅੱਜ? ਹੈ ਬਸ ਕਰ ਲਿਆ ਦਿਲ, ਤੂੰ ਬਿੱਲ ਕਰ ਲਈ ਬਸ। ਆ ਗਿਆ ਨਾ ਤਾਏ ਕਮੀਨ ਬੁਣੇ ਤੇ। ਮੈਂ ਤੇਰੇ ਪੈਸਿਆਂ ਦੀ ਖਾਣੀ ਹੈ, ਮੈਂ ਪੈਸੇ ਨਹੀਂ ਖਰਚਣੇ, ਮੈਂ ਤੈਨੂੰ ਮਿਲਣ ਆਇਆ। ਨਾਲੇ ਮੈਨੂੰ ਵੀ ਅੱਜ ਟੇਸਟ ਕਰਾ ਆਪਣਾ ਉਹ ਚਿਕਨ ਸ਼ਾਸ਼ਲੇ। ਇਹ ਪਹਿਲਾਂ ਨਾ ਬੋਲਣਾ ਸਿੱਖੋ, ਇਸ ਚਿਕਨ ਸ਼ਾਸ਼ਲੇ ਹੈ ਤੇ ਇਹ ਤੈਨੂੰ ਚੱਲ ਮੈਂ ਖਵਾ ਦਿੰਦਾ ਮੈਂ, ਕੋਈ ਚੱਕਰ ਨਹੀਂ ਹੈ। ਤੂੰ ਮੇਰੇ ਨਾਲ ਚੱਲ ਤੇ ਕੱਲ ਹਰਮਨ ਆ ਜੂਗੀ, ਹਰਮਨ ਨਾਲ ਵੀ ਗੱਲਾਂ ਬਾਤਾਂ ਮਾਰਾਂਗੇ। ਤਦ ਤੱਕ ਸਾਰੇ ਆਪਦਾ ਖਿਆਲ ਰੱਖੋ, ਦੂਰੀ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ। ਤੇ ਫੇਸਬੁੱਕ ਤੇ ਮੈਂ ਤਾਇਆ ਸ਼ੌਂਕੀ ਇਸ ਨਾਮ ਤੋਂ ਹੈਗਾ, ਮੈਨੂੰ ਫੋਲੋ ਕਰੋ। ਮੈਂ ਹਰਿਆਣਾ ਲਾਈਆਂ ਨੇ, ਆਈ ਐਮ ਇਕੋ ਫਰੈਂਡਲੀ। ਚਲੋ ਕੱਲ ਮਿਲਦੇ ਆ। ਮੈਂ ਤੇ ਅਮਰ ਹੈਗਾ, ਅੱਲਾ ਤੁਹਾਨੂੰ ਸਾਥ ਦੇਵੇ। ਬਾਏ ਬਾਏ, ਟੇਕ ਕੇਅਰ, ਮਿਸ ਮੀ। हर चढ़दी सवेर तो टलदी रात ताईं, साल दे 365 ते हफ्ते दे 7 दिन सुनदे रहो अपना मान जोग ते मन पाउंदा रेडियो, पंजाबी रेडियो USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ।